गल च जवाब नहीं चाहिए। ड्रामा लम्मा हो जाना, सवेरे काम ते जाना पा। हाँ पुत्र मैं तेरे को शर्मिंदा किस गल दा अब्बा जी? ओ कहां बोलदा तू ओदी वजह तो सुर्खी पाउडर ला के फिरदी लेकिन तेरा बंदा नहीं आ रहा। अब्बा जी मैंने पता मैनू लैन जरूर आएगा। पूरे 7 महीने हो गए ने पुत्र मैनू लैन नहीं आ रहा। रोज पैगाम देंदा कि तेनू लैन आएगा। ਭੈਣਾ लाला ਪਤਾ ਕੀ ਗੱਲ ਆ? की गल? ਸਾਡੇ ਸਾਹਮਣੇ ਮੇਕਅਪ ਕਰਕੇ ਫਿਰਦੀ ਐ, ਸਾਡੀ ਗੈਰਤ ਗਵਾਰਾ ਨਹੀਂ ਕਰਦੀ। ਲੋਕਾਂ ਨੇ ਕਹਿਣਾ ਜ਼ੈਨ ਪਤਾ ਨਹੀਂ ਬੇਜ਼ਮੀਰਾ ਹੋ ਗਿਆ। ਓਏ ਜੀਓ ਦਾ तू साडा ना जैन ना तो भी दिल चढ़ाया पिया। ਮੈਂ ਤੈਨੂੰ ਨੌਕਰੀਓ ਕੱਢ ਦਿਆਂਗਾ। ਉਹ ਮੇਰੀ ਭੈਣ ਆ, ਦੇਖੋ ਸਾਡੇ ਦੋਨਾਂ ਭੈਣਾਂ ਭਰਾਵਾਂ ਦੇ ਨੈਣ ਨਕਸ਼ ਨਹੀਂ ਮਿਲਦੇ। ਕੋ ਮੁਹੱਲੇ 'ਚ ਸਾਨੂੰ ਸ਼ੁਗਲਮ ਨਹੀਂ ਕਹਿੰਦਾ, ਓਏ ਹਲਾਲ ਦਿਓ। ਇਦਾਂ ਦਾ ਰੰਗ ਨਾ ਫੀਡ ਨਾ ਹੁੰਦਾ ਜਦੋਂ ਮਾਂ ਦੁੱਧ ਪਿਲਾਉਂਦੀ ਹੈ। ਉਹਨੂੰ ਉਹਨੇ ਪਿਲਾਇਆ, ਤੈਨੂੰ ਸਾਰੀ ਉਮਰ ਡੱਬੇ ਦਾ ਦਿੱਤਾ। ਉਹ ਤੇ ਮੈਂ ਕਿਹਾ ਖਾ ਲੈ ਇਹਨੂੰ ਆਪਣਾ ਦੇ, ਕਹਿੰਦੀ ਮੂੰਹ ਵੇਖ ਜਿੱਥੇ ਲਾਉਂਦਾ ਛਾਲੇ ਪਾ ਦਿੰਦਾ। ਤੇਰੀ ਮਾਂ ਤਾਂ ਸਵੇਰੇ 6 ਕੈਨ ਭਰਦੀ ਸੀ ਯੰਮੀ ਆਈਸਕ੍ਰੀਮ ਤੇ। ਐਡਾ ਕਿਸੇ ਤੁੱਤਲ ਮਾਂ ਦਾ ਬੱਚਾ। ਆ ਬੁੱਧਾ ਲੁੰਡੀ ਬੁੱਧਾ ਬੁੱਧੂ। ਇਸ ਤਰ੍ਹਾਂ ਕਿਸੇ ਦੀ ਦੁੱਧ ਸ਼ਿਕਨੇ ਨਹੀਂ ਕਰੀਦੀ, ਮਰਨਾ ਵੀ ਦੇਹ 'ਚ ਰੱਖੀਦਾ। मैं क्या वीरा तू ही दुआ कर दे कितना तेरे मुंह ते नूर है। दुआ करके तू लैन ਇਹਨੇ ਦੁਆ ਕੀਤੀ ਸਾਰੀ ਉਮਰ ਇੱਥੇ ਹੀ ਰਹਿ ਜਾਣਾ ਤੂੰ। ਤੇਰੀ ਦੁਆ ਛੱਤੋਂ ਉੱਤੇ ਨਹੀਂ ਜਾਂਦੀ। ਉਹ ਬੰਦੇ ਦਾ ਪੁੱਤਰਾ। ਪੁੱਤ ਬਣ। ਆ ਜਦੋਂ ਕਾਂ ਬੋਲਦਾ ਐਵੇਂ ਤਿਆਰ ਨਾ ਹੋਇਆ ਕਰ, ਕਾਂ ਝੂਠਾ ਐਵੇਂ ਨਾ। अब्बा जी कहां सच्चा तो मैनू जरूर लैन आएंगे। ਉਹ ਤੇਰੇ ਪੀਣਾ ਨਾ ਕਾਂ ਸੱਚਾ। ਤੂੰ ਸਾਨੂੰ ਵੀ ਬੁੱਧੂ ਬਣਾਇਆ। ਕੁਛ ਸ਼ਰਮ ਹੁੰਦੀ ਆ, ਕੋਈ ਗੈਰਤ ਹੁੰਦੀ ਆ। तो जल्दी करो ना मेरा जल्दी जल्दी तू मैनू भेजो मेरे बंदे दे घर। ਪੁੱਤਰ ਆਪਣੇ ਵਿੱਚ ਜ਼ਬਾਤਾਂ ਨੂੰ ਕੰਟਰੋਲ 'ਚ ਰੱਖ ਪੁੱਤ। लाला तू क्यों नहीं फोन करके उन्होंने बुलाता कि मैनू आके तो लेके जान। ਭੈਣਾ हां जी ਉਹਨੂੰ ਕਾਲ ਕੀਤੀ ਆ, हां ਉਹਦਾ ਫੋਨ ਖਰਾਬ ਆ, ਨਹੀਂ ਜਾ ਰਹੀ ਮਿਲ। नहीं जान फोन कर की बनेगा ਮਸਲਾ ਉਹ ਚਲੇ ਜਾ ਭੈਣ ਦੀ ਕਾਂ ਜੀ ਟੂ ਮਾਰਾ ਲੈ ਕੇ ਬਹਿ ਗਿਆ। ਸਾਡੇ ਘਰ ਦਾ ਬੇੜਾ ਕਰ ਕਰਦਾ ਕਾਂ ਕਰਕੇ। ਕਿਹੜੀ ਕਲਿਆਣ फिर कहां बोलिया ना ओ मैनू जरूर लैन आएंगे तुसी मैनू मेरे घर पहुंचाओ। ਓਏ ਆ ਗਿਆ ਆ ਗਿਆ मैं सदके जावा, मैंने यकीन नहीं आउंदा कि मैं तेरे सामने आ गया। हाय मेरी जान मेरी जिंदगी मेरा बच्चा मेरा बाबा मेरा बाल। मैं तेरा शौहर हां कि वड्डा मुंडा तेरा। मेरे शक्रिया भारिया कुलिया माणिया इधरों तेरी मेरी शादी हुई है, उधरों मैंने पुलिस फड़ के लै गई। हाय अल्लाह जी फिर किवें? बस कि मेरे को मैं मोटरसाइकिल ते आउंदे हां, मेरे को हेलमेट है नहीं सी। हां मेरा 2000 रुपया जुर्माना मेरे को निकलिया नहीं, उन्होंने मैंने पूरी सजा करती। मैं पूरे 7 महीने कट के आया। 2000 रुपये है नहीं सी। जानू देखो ना की हालात ਤੁਹਾਡੇ ਵਿੱਚ ਵੀ, तो मैंने लगता खानदान च है नहीं सी, कोई पीछे लेके आ जाता। तानू मेरी उत्ते जरा याद नहीं आई। ਇੰਨੀ ਤੇਰੀ ਯਾਦ ਆਈ ਆ, ਇੰਨੀ ਤੇਰੀ ਯਾਦ ਆਈ ਆ। ਉੱਥੇ ਮੈਂ ਕੀ ਦੱਸਾਂ, ਤੇਰੀ ਜਦੋਂ ਯਾਦ ਆਉਂਦੀ ਮੈਂ ਦੀਵਾਰ ਦੇ ਉੱਤੇ ਕੋਲੇ ਨਾਲ ਤੇਰੀ ਤਸਵੀਰ ਬਣਾ ਲੈਂਦਾ ਸੀ। ਇਹ ਕਿੱਟ ਵਿੱਚੋਂ ਕੱਢ ਲੈਂਦਾ ਸੀ। ਪਹਿਲੇ ਮਹੀਨੇ ਮੈਂ ਇੱਕ ਕਿੱਟ ਕੱਢੀ ਆ, ਦੂਜੇ ਮਹੀਨੇ ਫਿਰ ਮੈਂ 2 ਕੱਢਣ ਲੱਗ ਗਿਆ। ਜਦੋਂ ਮੈਂ ਤੀਜੀ ਨੂੰ ਹੱਥ ਪਾਇਆ ਨਾ, ਪਰਲੇ ਪਾਸੇ ਝਾਤੀ ਪੈਣ ਲੱਗ ਗਈ। ਫਿਰ ਮੈਂ ਇੱਟਾਂ ਵਾਪਸ ਰੱਖੀਆਂ। ਜਾਨੂ ਮੈਂ ਤੇ ਤੇਰੇ ਵਾਸਤੇ ਇੰਨਾ ਮੈਨੂੰ ਯਾਦ ਆਈ ਤੂੰ। मेरा बच्चा ਮੈਂ ਕੱਲਾ ਸੌਂਦਾ ਸੀ ਰਾਤ ਨੂੰ, ਆਪਣੀ ਲੱਤ ਆਪਣੇ ਮਾਰ ਕੇ ਕਹਿੰਦੇ ਸੀ ਜਾਨੂ ਪਰੇ ਨੂੰ ਹੋ ਕੇ ਪਾਓ। ਮੈਂ ਬੜਾ ਯਾਦ ਕੀਤਾ ਤੈਨੂੰ। किस तरह दिन कटे तुसी उत्ते? ਮੇਰਾ ਹੁਣ ਤੇ 7 ਮਹੀਨੇ ਉੱਥੇ ਰਿਹਾ, ਉਹਨਾਂ ਚ 3 ਮਹੀਨੇ ਮੇਰਾ ਟਰੱਕ ਉਲਟਿਆ। ਕਦੀ ਇੱਧਰ ਵਜਰੀ ਡਿੱਗ ਜਾਣੀ, ਕਦੀ ਇੱਧਰ ਡਿੱਗ ਜਾਣੀ, ਕਦੀ ਮੇਰੇ ਉੱਤੇ ਡਿੱਗ ਜਾਣੀ ਵਜਰੀ। कुछ खाते नहीं रहे तुसी कितने माड़े हो गए कितने माड़े हो गए। ਹਾਂ ਮੈਂ ਬਹੁਤ ਮਾੜਾ ਆ। ਸਲਾਮ ਲੱਗ ਪਾਇਆ ਨਾ ਮੇਰਾ ਪੁੱਤ ਇਸ ਸਲਾਮ ਵਾਰ ਕਰ। ਤੁਸੀਂ ਵਿਆਹ ਵਾਲੇ ਦਿਨ ਵੀ ਤੁਹਾਡੇ ਰੌਣਕ ਨਹੀਂ ਸੀ, ਅੱਜ ਵੀ ਰੌਣਕ ਨਹੀਂ ਤੁਹਾਡੇ। ਕਿ ਤੁਸੀਂ ਕੀ ਕੀਤਾ ਕੀ ਹੋਇਆ? ਅਰਮਾਨ ਲਾਓ ਤੁਸੀਂ ਮੈਨੂੰ ਐ ਲੱਗਦਾ ਜੇ ਮੋਢੇ ਤੇ ਗਜਰੇਲਾ ਸੁੱਟਿਆ। ਤੁਸੀਂ ਚੰਗੇ ਬੰਦੇ ਹੋ, ਤੁਹਾਨੂੰ ਤੁਸੀਂ ਤੇ ਮੇਰੇ ਮਗਰ ਨਹੀਂ ਸੀ ਆ ਸਕਦੇ। ਮੈਂ ਜੇਲ੍ਹ ਵਿੱਚ ਜਵਾਈ ਰੋਜ਼ ਜਾਂਦਾ ਨੇ ਜੇਲ੍ਹ। ਦੇਖੋ ਤੁਸੀਂ ਕਮ ਸੇ ਕਮ ਮੇਰੀ ਜ਼ਮਾਨਤ ਹੀ ਕਰਾ ਲੈਂਦੇ। ਕਿਹੜਾ ਕੇਸ ਸੀ? डिलीवरी कैसी भी मैं दसन का डिया भी मेरे को हेलमेट है नहीं सी, मेरे को 2000 रुपया नहीं निकला, उन्होंने मैंने अंदर देता, मेरे मगर ही कोई नहीं आया। 7 ਇਹ ਮਹੀਨੇ ਯਾਰ 7 महीने मैंने अंदर रखे आ। 7 ਮਹੀਨੇ ਅੰਦਰ ਰੱਖਿਆ। ਤੇ ਤੈਨੂੰ ਹੁਣ ਫਿਰ ਇੰਟਰਵਿਊ 'ਚ ਕੋਈ ਮਸਲਾ ਤਾਂ ਨਹੀਂ ਬਣਦਾ? नहीं मैं ठीक हाँ, मैं बिल्कुल ठीक हाँ। ਉਹਦਾ ਇਨਸਾਫ ਦੇਖੋ ਕਿ ਉਹ ਦੱਸਣ ਦਿਆ ਕਿ 2000 ਨਹੀਂ ਸੀ ਤੇ ਉਹਨਾਂ ਨੇ ਅੰਦਰ ਦੇ ਦਿੱਤਾ।
ਵਿਚਾਰਾ ਸੱਤ ਮੇਰੇ ਮਗਰ ਵੀ ਨਹੀਂ ਹੈ ਭਾਜੀ ਅਸਲਾਮ ਸਾਨੂੰ ਤੂੰ ਫੋਨ ਹੀ ਕਰ ਦਿੰਦਾ ਮੇਰਾ ਚੰਨ ਪੁੱਤ ਮੇਰਾ ਚੰਨ। ਹੁਣ ਤੁਹਾਡੇ ਬੜੇ ਤੁਹਾਨੂੰ ਰੋਣੇ ਆਉਂਦੇ ਤਾਂ ਤੁਸੀਂ ਮੇਰੇ ਮਗਰ ਆ ਜਾਂਦੇ ਤਾਂ ਨਾ ਕੋ ਮੇਰੇ ਪਿੱਛੇ ਕੋਈ ਸ਼ੈ ਲੈ ਕੇ ਆਇਆ ਕਿ ਮੈਨੂੰ ਪਤਾ ਮੈਂ ਕਿਵੇਂ ਭੁੱਖਾ ਕੱਟੀਆਂ। ਪੁੱਤ ਮੈਨੂੰ ਕੀ ਪਤਾ ਤੂੰ ਅੰਦਰ ਹੋ ਗਿਆ ਹੈ। ਅੰਦਰ ਚੰਗਾ ਭਲਾ ਹੋਇਆ ਅੰਦਰ ਹੁਣ ਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੁਹਾਨੂੰ ਨਹੀਂ ਪਤਾ ਲੱਗਿਆ। ਇਹ ਪੁੱਤਰ ਲੇਕਿਨ ਭੈਣ ਵੀ ਸਾਡੀ ਤੇਰੀ ਯਾਦ 'ਚ ਬਥੇਰਾ ਰੋਂਦੀ ਕੁਰਲਾਉਂਦੀ ਰਹੀ ਆ ਆ ਵੇਖ ਮੇਰੇ ਕੋਲ ਦੋਸਤ ਤਾਂ ਨਹੀਂ ਆਇਆ ਬਾਅਦ ਵਿੱਚ ਆਪਣੇ ਪੁੱਤ ਤੂੰ ਮੇਰੇ ਦੋਸਤ ਨੇ ਇੱਕ ਆਉਣਾ ਸੀਗਾ ਇੱਥੋਂ ਕਿਤੇ ਇੱਕ ਮੇਰਾ ਪੱਟ ਦੋਸਤ ਸੀ ਉਹ ਤਾਂ ਨਹੀਂ ਆਇਆ ਮੈਂ ਜਦੋਂ ਗਿਆ ਸੀ ਜੇਲੇ। ਇਹ ਪਤਾ ਮੈਂ ਜਦੋਂ ਜੇਲੇ ਜਾਂਦਾ ਮੈਨੂੰ ਪਤਾ ਆਉਂਦਾ ਉਹ ਇਹ ਲੱਗਦਾ ਉਹ ਤਾਂ ਨਹੀਂ ਆਇਆ ਸੀ। ਨਹੀਂ ਮੈਂ ਨਹੀਂ ਵੇਖਿਆ। ਅੱਛਾ ਤੂੰ ਨਹੀਂ ਵੇਖਿਆ ਘਰ ਨਹੀਂ ਪਰ ਚੰਗਾ ਆਇਆ। ਕੀਤਾ ਉਹਨੂੰ ਨਹੀਂ ਦੇਖਿਆ ਉਹ ਬੜਾ ਸੋਹਣਾ ਹੁੰਦਾ ਵਾ ਆਪਣਾ ਕੱਪੜੇ ਕੁਪੜੇ ਸਾਫ ਪਾ ਕੇ ਤੇ ਜਾਣ ਲੱਗਾ ਕੋਈ ਸ਼ੈ ਚੁੱਕ ਲ ਜਾਂਦਾ ਮੈਨੂੰ ਉਹਦਾ ਪਤਾ ਵਾ। ਨੰਬਰ ਤੇ ਦੇ ਕੇ ਜਾਣਾ ਸੀ ਮੈਨੂੰ ਕੀ ਪਤਾ ਮੈਂ ਕਿਸੇ ਦਾ ਵੀ ਨਹੀਂ ਹੁਣ ਮੈਂ ਜਾਣੂ ਮੈਂ ਇੱਥੇ ਹੀ ਰਹਿਣਾ ਵਾ ਭਾਜਨ ਪੁੱਤ ਅੰਦਰ ਹੋਇਆ ਕਿਸ ਤਰ੍ਹਾਂ। ਅੰਦਰ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਹੋ ਜਾਂਦਾ ਪਤਾ ਲੱਗਦਾ ਉਹ ਹੁਣ ਉਹਨਾਂ ਨੂੰ ਗੱਪਸ਼ਪ ਕਰ ਲੈਣ ਦਿਓ ਅੱਛਾ ਅੱਛਾ ਕੁਝ ਖਾਣ ਪੀਣ ਦਾ ਬੰਦੋਬਸਤ ਕਰੀਏ ਤੇਰੇ ਲਈ ਤੁਸੀਂ ਕਰਵਾਉਣਾ ਕਿਸੇ ਕੋਲ ਆਪ ਨਹੀਂ ਕਰਨਾ ਕੁਝ ਪੁੱਤ ਕਿਉਂਕਿ ਫਿਰ ਮੇਰੇ ਕੋਲ ਅਸੀਂ ਤੇਰੇ ਵਾਸਤੇ ਅੱਛੇ ਖਾਣੇ ਦਾ ਬੰਦੋਬਸਤ ਕੀਤਾ ਅੱਛੇ ਹੋਟਲ ਦਾ ਅੱਛਾ ਜੀ ਉਹ ਕਿੱਥੋਂ ਸਾਲਾ ਸਾਹਿਬ ਇਹ ਸਲਾਨੀ ਰੈਸਟੋਰੈਂਟ ਐਡੇ ਐਡੇ ਬੱਕਰੇ ਪਕਾਉਂਦੇ ਇਸ ਤੋਂ ਵੱਡਾ ਨਹੀਂ ਹੁੰਦਾ ਉਹਨਾਂ ਕੋਲ ਅੱਛਾ ਸ਼ਾਪਰ ਜੀ ਦਿੰਦੇ ਆ ਅੱਛੇ ਜਿੱਥੇ ਤੁਸੀਂ ਪਲੇ ਹੋ ਜਾਣ ਕੇ ਜਵਾਈ ਵੀ ਉੱਥੋਂ ਹੀ ਪਾਲਣਾ ਔਰ ਤੁਹਾਡਾ ਖਾਣਾ ਪੀਸੀ ਚੋਂ ਤਾਂ ਨਹੀਂ ਸੀ ਆਉਂਦਾ ਸਾਡਾ ਸਾਡਾ PC ਪੀਸੀ ਚੋਂ। ਚੋਂ ਰਾਤ ਦੀ ਰੋਟੀ ਖਾਂਦੀ ਸੀ ਸਾਡਾ ਪੀਸੀ ਚੋਂ ਨਹੀਂ ਆਉਂਦਾ ਸੀ ਲੇਕਿਨ ਤੁਹਾਡਾ ਕੀਸੀ ਚੋਂ ਆਉਂਦਾ ਸੀ ਮੈਨੂੰ ਪਤਾ ਬੰਦੇ ਦਾ ਚਲੋ ਪੁੱਤਰ ਹੁਣ ਗੱਲ ਇਹ ਆ ਗਿਆ ਜਵਾਈ। ਮੈਂ ਹੁਣ ਇੱਥੇ ਆਪੂ ਜੀ ਮੈਂ ਹੁਣ ਇੱਥੇ ਰਹਿਣਾ ਪੁੱਤਰ ਮੈਨੂੰ ਇਹ ਦੱਸੋ ਮੇਰਾ ਕਮਰਾ ਕਿਹੜਾ ਵਾ ਕਮਰਾ ਹੈ ਕਿ ਮੈਂ ਛੱਤ ਤੇ ਚੜ ਜਾ ਲੈ ਕੇ ਨਹੀਂ ਇੱਕ ਦੋ ਦਿਨ ਕੀ ਗੱਲ ਆ ਮੈਂ 7 ਮਹੀਨੇ ਕੱਟ ਕੇ ਆਇਆ ਭਾਜੀ 7 ਮਹੀਨੇ ਪੁੱਤ ਖਾਣਾ ਕੀ ਆ। ਇਹਨੇ ਕੁਛ ਨਹੀਂ ਮੈਂ ਖਾਣਾ। ਖਾਣਾ ਖੁਣਾ ਕੁਛ ਨਹੀਂ ਮੈਂ ਖਾਣਾ ਖੁਣਾ ਇਹ 7 ਮਹੀਨੇ ਅੰਦਰ ਪੁੱਤ ਖਾ ਲਾ ਕੁਝ। ਨਹੀਂ ਮੈਂ ਇਹ 7 ਮਹੀਨੇ ਅੰਦਰ ਰਹਿ ਕੇ ਆਇਆ ਇਹਨੇ ਪਹਿਲੋਂ ਕੁਛ ਨਹੀਂ ਜੇ ਖਾਣਾ। ਉਹ ਕਾਕਾ ਕਿਹੜਾ ਨਹੀਂ ਪਹਿਲੇ ਖਾਣਾ। ਮੈਂ 7 ਮਹੀਨੇ ਅੰਦਰ ਰਹਿ ਕੇ ਆਇਆ ਤਾਂ ਹੁਣ ਮੈਂ ਬਾਹਰ ਨਹੀਂ ਰਹਿਣ ਦੇਣਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਅੰਦਰ ਹੀ ਰਹਿਣਾ ਗੱਲ ਸੁਣ ਲੈਣਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਹਾਂਜੀ ਹੁਣ ਆਪਣੇ ਵੀਰਾ। ਭਰਾ ਇੱਥੇ ਹੁਣ ਐਸੀ ਹਰਕਤ ਕੋਈ ਨਾ ਕਰੀ ਅੱਛਾ ਵੀਰਾ। ਜਿਹਦੀ ਵਜ੍ਹਾ ਨਾਲ ਬਰਾਦਰੀ 'ਚ ਹਾਂਜੀ ਸਾਡਾ ਮੂੰਹ ਕਾਲਾ ਹੋ ਜਾਏ ਉਹ ਕਾ ਪੁੱਤਰ ਇਸ ਤੋਂ ਬਾਅਦ ਅੱਗ ਲੱਗਣੀ ਤੈਨੂੰ ਅੱਗ ਤੂੰ ਆਖਰੀ ਕਾਲਾ ਵਾ ਆਖਰੀ ਕਾਲਾ ਤੂੰ ਉਹ ਕਾਲਾ ਜਿਹੜਾ ਵਾਜੇ 'ਚ ਵੀ ਨਹੀਂ ਕਾਲਾ ਹੁੰਦਾ ਪੁੱਤਰ ਤੇਰਾ ਭਰਵਈਆ ਆ ਗਿਆ ਹੁਣ ਆਪਣੇ ਵਾਲਾ ਕਮਰਾ ਇਹਨਾਂ ਨੂੰ ਦੇ ਦੇ। ਕੋਈ ਗੱਲ ਨਹੀਂ ਭਾਈ ਨੂੰ ਆਪਣੇ ਵਾਲਾ ਕਮਰਾ ਦੇ ਭਾਈ ਨੂੰ। ਉਹ ਨਹੀਂ ਅੱਛਾ ਨਹੀਂ ਨਹੀਂ ਲੱਗਦਾ ਨਹੀਂ ਕਿਉਂ ਨਹੀਂ ਅੱਛਾ ਲੱਗਦਾ ਨਾ ਕਿ ਤੁਹਾਡਾ ਫਿਰ ਸਾਡੇ ਵਾਲਾ ਕਮਰਾ ਕੀ ਮਤਲਬ ਉਹ ਪੁੱਤਰ ਨੂੰ ਮਹਿਮਾਨ ਆ 3-4 ਦਿਨ ਰਹੇਗਾ ਚਲੇ ਜਾਏਗਾ। 3-4 ਦਿਨ ਹਾਂ ਪੁੱਤ ਆਹੋ ਨਹੀਂ, ਨਹੀਂ। ਆ ਜਰਾ ਇਹਨਾਂ ਕਮਰਾ ਖਾਲੀ ਕਰਵਾਈਏ ਆ ਜਾ ਆ ਜਾ ਪੁੱਤਰ ਕਿਹੜੀ ਗੱਲ ਆ। ਭਾਜੀ ਹਾਂਜੀ 7 ਮਹੀਨੇ ਬੜੀ ਤਲਬ ਕੀਤੀ ਇਹਨੇ ਤੇਰੀ। ਮਾਰ 7 ਮਹੀਨੇ ਇਹਨੇ ਤਲਬ ਕੀਤੀ ਇਹਨੂੰ ਹਾਂ। ਇੱਥੇ ਰਹੀ ਮੈਂ ਹੁਣ ਤੈਨੂੰ ਤਲਬਾਂ ਦਿਖਾਉਣੀਆਂ ਨੇ ਮੈਂ ਨਹੀਂ ਬੋਲਦੀ ਕਿਉਂ ਮੇਰੇ ਚੱਕਰਿਆ ਪਾ ਰਿਹਾ ਮੈਨੂੰ ਕਿਉਂ ਨਹੀਂ ਬੁਲਾਉਣਾ ਤੂੰ ਮੇਰੇ ਪਕੜਿਆ ਕਿੰਨੇ ਦਿਨ ਤੁਸੀਂ ਆਏ ਨਹੀਂ ਮੈਨੂੰ ਲੈਣ ਵਾਸਤੇ ਤੁਹਾਨੂੰ ਪਤਾ ਮੈਨੂੰ ਕਿੰਨੀ ਯਾਦ ਆਈ ਸੀ ਤੁਹਾਡੀ। ਮੈਂ ਹੁਣ ਕਿਤੇ ਵੀ ਨਹੀਂ ਜਾਣਾ ਮੈਂ ਤੇਰੇ ਨਾਲ ਹੀ ਆ ਸੁਹਾਗਰਾਤ ਵਾਲਾ ਦਿਨ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਤੁਹਾਨੂੰ ਮੈਂ ਦੁੱਧ ਨਹੀਂ ਪਿਲਾਣਾ ਸੀ। ਡੱਬੇ ਵਾਲਾ ਡੱਬੇ ਵਾਲਾ ਪੀਣਾ ਅੱਛਾ ਮੈਂ ਪਹਿਲੀ ਰਾਤ ਨੂੰ ਆਉਂਦਾ ਨਹੀਂ ਡੱਬੇ ਵਾਲਾ ਪੀਣਾ ਪੈਣਾ ਸੀ ਸਾਨੂੰ ਪਤਾ ਸੀ ਸਾਰੀ ਜ਼ਿੰਦਗੀ ਦੁੱਧਾਂ 'ਚ ਹੀ ਰਹੇ ਤੇ ਹੋਰ ਉਹਦੇ ਮੈਂ ਮੇਰੇ ਚਾਚਾ ਦੀ ਦੁਕਾਨ ਤੁਸੀਂ ਦੁੱਧ ਦੇਂਦੀ ਅਸੀਂ ਉੱਥੇ ਦੁੱਧਾਂ 'ਚ ਹੀ ਰਹੇ ਫਿਰ ਮੈਂ ਸੁੱਟ ਦਿੱਤਾ ਡੱਬੇ ਦਾ ਦੁੱਧ ਕੂੜੇ ਵਿੱਚ। ਉਹ ਚੰਗਾ ਕੀਤਾ ਤੂੰ ਹੁਣ ਬਸ ਮੈਂ ਜਾਣੂ ਇੱਥੇ ਹੀ ਆ ਮੈਨੂੰ ਹੁਣ ਛੱਡ ਕੇ ਤੂੰ ਜਾਈ ਨਾ ਕਿਤੇ ਵੀ ਮੈਨੂੰ ਪਤਾ ਸੀ ਇਹ ਰਾਤ ਜ਼ਰੂਰ ਆਏਗੀ ਜਦੋਂ ਤੁਸੀਂ ਮੇਰੇ ਕੋਲ ਆਏ। ਸਾਰਾ ਹੀ ਕੰਮ ਠੀਕ ਆ ਜਿਹੜਾ ਐਂਡ ਤੇ ਛੱਟਾ ਲਾਉਂਦੀਆਂ। ਓਏ ਕਿਉਂ ਜੀ ਹੋਇਆ ਕੀ ਮਸਲਾ ਹੈ? ਸ਼ਰਮ ਕਰ ਸ਼ਰਮ ਸੌਰੀ ਸਾਹਿਬ ਤੂੰ ਵੀ ਜੰਮੀਆਂ ਵਾਲਾ ਜੀ। ਇਹ ਤੇ ਜ਼ਮੀਨ ਵਾਲੇ ਨੇ ਕੀ ਗੱਲ। ਜੀ ਜਾਨ ਕੀ ਜਾਨ ਇੱਥੇ ਕੀ ਪਹਿਲਾਂ ਪਾਉਂਦੇ ਆ? ਆ ਲੋ ਅਸਲ 'ਚ ਨਾ ਆ ਛੋਟੀ ਬੰਦਾ ਜੇ ਭੈਣ ਆ ਬੰਦਾ ਜੇ ਭਾਜੀ ਕੈਸੇ ਇਹਨਾਂ ਦੇ ਡੱਬ ਖੜੱਬੇ ਬੱਚੇ ਹੋਣੇ ਆ। ਚਲੋ ਠੀਕ ਆ ਇਹਨੂੰ ਮੈਂ ਛੱਡ ਦਿੰਨਾ ਤੁਹਾਡੇ ਵੱਲ ਚਲੇ ਜਾਣਾ ਜਿੱਥੇ ਭੈਣਾਂ ਗਈਏ ਉੱਥੇ ਵਾਰ-ਵਾਰ ਨਹੀਂ ਜਾਈਦਾ। ਸਾਡੀ ਤਾਂ ਸਾਰੀ ਰਿਸ਼ਤੇਦਾਰੀ ਪਰਮੰਗਾ ਵਾ ਜਾਂ ਕੱਚੇ ਗੋਜਰੇ ਮੇਰੀ ਗੱਲ ਸੁਣ ਲੈ। ਕੀ ਕਰੀ ਜਾਂਦੇ ਉਹ ਹੈਲੋ। ਇੱਕ ਮਿੰਟ ਕੀ
ਕਵਾਂ। ਹੋਰ ਲੈ ਇਹ ਡਰਾਮਾ ਸਾਲ ਰਹਿਣਾ। ਡਰਾਮੇ ਨੂੰ ਖੁਦਾ ਦੀ ਕਸਮ ਲਕੀਰਾਂ ਦੀ ਸਰਕਸ ਬਣਾਇਆ। ਬੋਲ ਬੋਲ ਫਿਕਰੇ ਰਹਿ ਜਾਂਦੇ ਆ। ਐਡਾ ਗੁੱਸਾ ਕਰਕੇ ਮੈਨੂੰ ਨਾ ਵਿਖਾ ਤੂੰ, ਠੀਕ ਹੈ ਨਾ? ਜਾਨ ਆਪਣੀ ਭੈਣ ਮੇਰੇ ਕਮਰੇ ਤੋਂ ਬਾਹਰ ਕੱਢ। ਉਹਨੇ ਨਹੀਂ ਜਾਣਾ, ਉਹ 7 ਮਹੀਨਿਆਂ ਬਾਅਦ ਆਇਆ, ਉਹ ਤਾਂ ਇਦਾਂ ਜਿੱਦਾਂ ਲੂਮਾਂ ਤੇ ਲੱਗਾ। ਵੇ ਕੀ ਮਤਲਬ ਹੈ ਤੇਰਾ? ਉਹ ਯਕੀਨ ਕਰਕੇ ਜਾਣੀ ਇੰਨਾ ਕੁ ਬੁਗਾ ਖੋਲਿਆ ਵੀ ਹੁੰਦਾ ਉਹਨੇ ਰਾਤ ਨੂੰ। ਉਹ ਕਿਉਂ? ਉਹ ਰਾਤੀ ਮੈਨੂੰ ਕਹਿੰਦਾ ਫਰੂਟ ਲੈ ਕੇ ਆ। ਹਾਂ। ਮੈਂ ਇੰਜ ਕਰਕੇ ਫਰੂਟ ਲੈ ਕੇ ਆਇਆ, ਮੈਨੂੰ ਕਹਿੰਦਾ ਬੂਹੇ ਦੇ ਅੰਦਰ ਕਰਕੇ ਨਾ ਮੈਨੂੰ ਫੜਾ ਦੇ। ਫੇਰ? ਉਹ ਮੈਂ ਇੰਜ ਕਰਕੇ ਕੇਲਿਆਂ ਦਾ ਛਾਪਰ ਅੰਦਰ ਕੀਤਾ। ਅੱਛਾ, ਉਹ ਮੇਰਾ ਕੇਲਿਆਂ ਨੂੰ ਹੱਥ ਲੱਗਾ, ਮੈਂ ਆ ਗਿਆ ਤੇ ਪਹਿਲੇ ਵੀ ਪਏ ਇੱਕ। ਬਹੁਤ ਚੰਗਾ ਹੋਇਆ ਤੇਰੇ ਨਾਲ। ਜਾਨ ਜੀ ਜੀ ਸਬਰ ਕਿਸੇ ਚੀਜ਼ ਦਾ ਨਾਂ ਹੈ। ਨਹੀਂ ਹੈ ਮੇਰੇ ਕੋਲ, ਨਹੀਂ ਕਰ ਸਕਦੀ ਮੈਂ ਸਬਰ। ਮੇਰਾ ਕਮਰਾ ਖਾਲੀ ਕਰਾ। ਇਸ ਤਰ੍ਹਾਂ ਜਾਨ ਆਪਣਾ ਘਰ ਖਰਾਬ ਹੋਏਗਾ। ਉਹ ਮੇਰੀ ਭੈਣ ਹੈ, ਮੈਂ ਕਿਹੜੇ ਮੂੰਹ ਨਾਲ ਕਹਿ ਦਿਆਂ ਕਿ ਤੂੰ ਤਿੱਤਰ ਬਿੱਤਰ ਹੋ ਜਾ। ਐਸੇ ਮੂੰਹ ਨਾਲ ਹੈਲਮਟ ਪਾ ਕੇ ਸ਼ੀਸ਼ਾ ਚੁੱਕ ਕੇ ਕਹਿੰਦੇ ਫੇਰ ਲੈ ਲਈ ਉੱਤੇ। ਕਹਿ ਨੂੰ ਤੁਸੀਂ ਆਪਣੀਆਂ ਭੈਣਾਂ ਨੂੰ ਕਹਿੰਦੇ ਹੋਵੋਗੇ, ਅਸੀਂ ਨਹੀਂ ਕਹਿੰਦੇ। ਹੁਣ ਕੀ ਕਰਨਾ? ਬੁਲਾਓ ਬੁਲਾਓ ਹੈਲੋ, ਉਹਨੂੰ। ਮੈਂ ਤੈਨੂੰ ਨਾ ਆਖਰੀ ਵਾਰੀ ਕਹਿ ਰਹੀ ਆ, ਆਪਣੀ ਭੈਣ ਤਾਂ ਬਣਵਾਈ ਉਹਨੂੰ ਮੇਰੇ ਕਮਰੇ ਚੋਂ ਬਾਹਰ ਕੱਢ, ਨਹੀਂ ਤੇ ਤੇਰੀ ਖੈਰ ਕੋਈ ਨਹੀਂ। ਬਾਜੀ ਮਸਲਾ ਪਤਾ ਕੀ ਆ? ਮੈਂ ਤੇਰੀ ਬੁੱਢੀ ਆ। ਹਲੇ ਕਿਹੜਾ ਕੋਈ ਬੱਚਾ ਹੋਇਆ? ਮੈਂ ਇੱਕ ਦੋ ਵਾਰੀ ਕਹਿ ਸਕਦਾ ਬਾਜੀ। ਹੈਲੋ। ਇੱਕ ਦੋ ਬੱਚੇ ਹੋਣਗੇ ਤੇ ਮੈਂ ਨਹੀਂ ਕਹਿੰਦਾ। ਮੈਨੂੰ ਵੀ ਪਤਾ ਬਾਜੀ ਕਹਿਣ ਨਾਲ ਕਾਹ ਟੁੱਟ ਜਾਂਦਾ। ਇਹ ਪਹਿਲੀ ਰਾਤ ਹੀ ਟੁੱਟ ਜਾਣਾ। ਉਹਨੇ ਮਾੜੀ ਜਿਹੀ ਆਈ ਕੀਤੀ, ਕਹਿੰਦਾ ਵੀਰੇ ਕੀ ਹੋਇਆ? ਇਹ ਝਾਸੇ ਵਾਲੀ ਕਿਹੜੀ ਗੱਲ ਆ? ਅਸੀਂ ਰਹਿਮ ਦੇ ਲਾਂ। ਓਹ ਤੇਰੀ ਸਹਿ ਸੇ ਲਾਣਤ। ਅੱਬਾ ਜੀ ਕੀ ਅੱਬਾ ਜੀ? ਅੱਬਾ ਜੀ ਵੀ ਤੇਰੀ ਭੈਣ ਦੇ ਨਾਲ ਰਲੇ ਨੇ। ਓਏ ਓ ਦੱਲੂ, ਉਹ ਪਹਿਲੋਈ ਤੇਰਾ। ਉਹਦਾ ਨਾਂ ਦੱਲੂ ਆ। ਮੈਂ ਭੁੰਡੀ। ਉਹ ਬਾਹਰ ਆਏ। ਆਇਆ ਜਾਂਦਾ ਕਿਉਂ ਨਹੀਂ? ਮੈਂ 7 ਮਹੀਨੇ ਤੈਨੂੰ ਪਤਾ ਵੀ ਜੇਲ੍ਹ 'ਚ ਕੱਟ ਕੇ ਆਇਆ ਤੇ ਹੁਣ ਮੈਂ ਡਬਲਾਂ ਲਾਉਣੀਆਂ ਮੇਰੇ ਕੰਮ ਸਿਰ ਤੇ ਚੜਿਆ ਪਿਆ ਵੀਰੇ। ਉਹ ਤੇਰਾ ਵਿਆਹ ਕੀਤਾ ਕਿ ਤੈਨੂੰ ਬੈਂਡਰ ਤੇ ਖੜਾ ਕੀਤਾ? ਬੈਂਡਰ ਵਾਲਾ ਹਿਸਾਬ ਹੋਇਆ ਪਿਆ, ਮਿੰਟ ਬਾਅਦ ਨਲੀ ਲਾਉਣੀ ਪੈਂਦੀ ਆ। ਮੈਂ ਹੁਣ ਥੱਪੜ ਮਾਰ ਕੇ ਤੇਰੀ ਨਲੀ ਵਗਾ ਦੇਣੀ ਆ। ਮੈਂ ਸਿਰਫ ਮੇਰੇ ਕੋਲ ਹੁਣ ਦਸਤਾਨੇ, ਹੁਣ ਮੈਂ ਵੀ ਤੇਰੇ ਚੰਡਾ ਮਾਰ ਸਕਦਾ, ਲੇਕਿਨ ਮੈਂ ਨਹੀਂ ਮਾਰਨੀਆਂ। ਮੇਰਾ ਨਹੀਂ ਦਿਲ ਕਰਦਾ ਮੈਂ ਗੰਦ 'ਚ ਹੱਥ ਮਾਰਾਂ। ਆਪਣੀ ਬੀਵੀ ਨੂੰ ਫੜ, ਆਪਣੇ ਪਿੰਡ ਨਿਕਲਦਾ। ਮੈਂ ਕਿਤੇ ਵੀ ਨਹੀਂ ਜਾਣਾ, ਮੈਂ ਕਿਤੇ ਚਲੇ ਜਾਵਾਂ। ਇਹ ਕਿਉਂ ਨਹੀਂ ਜਾਣਾ ਤੂੰ? ਕਿਉਂ ਆ ਕੇ ਸਾਡੇ ਜਿਹੜੀਆਂ ਗੋੜੀਆਂ 'ਚ ਬਹਿ ਗਿਆ? ਮੈਂ ਤਾਂ ਤੇਰੇ ਤੇ ਹੈਰਾਨ ਆ। ਕਿਉਂ? ਆਹ ਬੰਦਾ ਤੇਰਾ, ਹਾਂਜੀ ਇਹਨੂੰ ਗਰਮ ਪਾਣੀ ਕਰ ਦਿੰਨੀ ਆ ਇਹਨੂੰ। ਜੀ। ਇਹ ਤਾਂ ਦਿਨੇ ਏਡਾ ਪੈਰਾਂ ਥੱਲੋਂ ਜ਼ਮੀਨ ਕੱਢਦਾ ਵਾ, ਇਹ ਤਾਂ ਜਦੋਂ ਘੱਟ ਲੈਟ 'ਚ ਕਿਦਾਂ ਦਾ ਲੱਗਦਾ ਹੋਣਾ। ਦੇਖ ਇਹੋ ਜਿਹੀ ਗੱਲਾਂ ਨਾ ਕਰ, ਠੀਕ ਹੈ ਨਾ? ਮੇਰਾ ਖਾਵੇ ਦੇ। ਮੈਂ ਤਾਂ ਹੈਰਾਨ ਆ ਵੀ ਤੂੰ ਇਹਦੀ ਵਜ੍ਹਾ ਨਾਲ ਨਹਾਉਂਦੀ ਹੋਏਗੀ। ਹੋਰ ਕਿਸੇ ਖੋਤੀ ਦੇ ਬੱਚੇ ਮੈਂ ਗਾਰਾ ਡੱਬੇ ਦਾ ਪਾ ਦੇਣਾ ਤੇ। ਇਹ ਮੈਨੂੰ ਨਾ ਤੂੰ ਗੋਲ ਗੱਲਾਂ ਚ ਨਾ ਤੂੰ ਆਪਣੀ ਬੁੱਢੀ ਲੈ ਤੇ ਚੱਲ ਇਹ ਕਮਰਾ ਖਾਲੀ ਕਰ ਸਾਡਾ। ਕਮਰਾ ਮੈਂ ਇੱਥੋਂ ਜਾਣਾ ਨਹੀਂ, ਸਿਰਫ ਤੁਹਾਡੀ ਵਜ੍ਹਾ ਨਾਲ ਮੈਂ ਥੋੜਾ ਜਿਹਾ ਦਰਵਾਜ਼ਾ ਖੁੱਲਾ ਰੱਖਦਾ ਹੁੰਨਾ ਕਿ ਤੁਹਾਡੀ ਝਾਤੀ ਪਰੰਦੇ ਤੇ ਤੁਹਾਡਾ ਦਿਲ ਨੂੰ ਸਕੂਨ ਮਿਲਦਾ ਰਹੇ। ਵੇ ਸਕੂਨ ਨਹੀਂ ਆਉਂਦਾ। ਇਹਨੂੰ ਬੇਹਯਾਈ ਕਹਿੰਦੇ ਆ। ਚੱਲ ਕਰੋ। ਬੇਹਯਾਈ ਤੇ ਤਾਂ ਹੋਵੇ ਨਾ ਵੀ ਮੈਂ ਦਰਵਾਜ਼ਾ ਅੰਦਰੋਂ ਬੰਦ ਕਰਾਂ। ਹਾਂ ਹੈ। ਬੇਹਯਾਈ ਇਹਨੂੰ ਕਹਿੰਦੇ ਆ। ਅਸੀਂ ਦਰਵਾਜ਼ਾ ਖੋਲ ਕੇ, ਪਤਾ ਕੀ ਗੱਲ ਆ, ਤੁਸੀਂ ਅਗਰ ਇਸ ਘਰ ਦੇ ਵਿੱਚ ਮੈਂ ਰਹਿ ਰਿਹਾ, ਤੁਸੀਂ ਵੀ ਤਾਂ ਇਸੇ ਘਰ ਦੇ ਉਹਨੇ ਮੈਂਬਰ ਹੋ ਜਿੰਨੇ ਮੈਂ ਆ। ਹੁਣ ਤੂੰ ਇੱਥੋਂ ਜਾਣਾ ਕਿ ਨਹੀਂ? ਮੈਂ ਨਹੀਂ ਜਾਣਾ ਸਾਲੂ, ਮੈਂ ਨਹੀਂ ਜਾਣਾ। ਜਾਣਾ ਪੈਣਾ ਸਾਲੂ ਹੈ। ਮੈਂ ਨਹੀਂ ਜਾਣਾ ਇੱਥੋਂ। ਸਾਲੂ ਕਾਲੂ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ। ਦੇਖੀ ਹੁਣ ਇਹਦੇ ਮੱਥੇ ਚੋਂ ਅੱਗ ਨਿਕਲੂਗੀ, ਦੇਖੀ। ਸਾਲੂ ਮੈਂ ਨਹੀਂ ਮਾਂ ਦੀ ਜਾਣਾ। ਮੇਰੀ ਗੱਲ ਸੁਣ, ਆ ਜਿਹੜਾ ਤੂੰ ਰੋੜਾ ਲੱਭਣ ਗਿਆ ਘਰ ਚਲੇ ਜਾਣਾ, ਮੈਂ ਤੈਨੂੰ ਸਾਰਾ ਜਾਣਦਾ। ਚੱਲ ਕਰ ਮੁੜ ਜਾ। ਨਹੀਂ ਜਾਵਾਂਗਾ, ਨਹੀਂ ਜਾਵਾਂਗਾ, ਨਹੀਂ ਜਾਵਾਂਗਾ। ਮੈਂ ਦੇਖਾਂਗਾ ਮੈਨੂੰ ਕੌਣ ਕਰਦਾ। ਮੈਂ ਇਸ ਘਰ ਦਾ ਜਵਾਈ ਭਾਈ ਮੈਂ ਦੇਖਾਂਗਾ ਮੈਨੂੰ ਕੌਣ ਕਰਦਾ। ਇੱਕ ਮਿੰਟ, ਮੈਨੂੰ ਆਪਣੇ ਪੱਠੇ ਸਿੱਧੇ ਪੱਧਰੇ ਕਰ ਲੈਣ ਦਿਓ। ਮੇਰੇ ਪੱਠੇ ਇੱਕ ਵਾਰੀ ਸਿੱਧੇ ਹੋ ਜਾਣ, ਮੈਂ ਤੁਹਾਨੂੰ ਉੱਲੂ ਦੇ ਪੱਠੇ ਦਾ ਤਮਾਸ਼ਾ ਦਿਖਾਵਾਂਗਾ। ਇਹ ਪੱਠੇ ਇੰਜ ਸਿੱਧੇ ਹੁੰਦੇ ਨੇ? ਇਹ ਇੰਜ ਹੀ ਹੁੰਦੇ ਨੇ, ਇੰਜ ਹੀ ਹੁੰਦੇ ਨੇ। ਵੇ ਤੂੰ ਟਿੱਕੇ ਕਿਉਂ ਨਹੀਂ ਗੱਲ ਕਰਦੇ? ਕਾਲੂ ਕਾਲੂ ਕਾਲੂ। ਚੱਲ ਕਿਸੇ ਖੋਤੀ ਦੇ ਬੱਚਿਆ। ਚਲੋ ਇਸ ਕਰੋ। ਔਰ ਅਸੀਂ ਇਸ ਘਰ ਦੇ ਜਵਾਈ, ਮੈਂ ਤੇ ਹੱਥ ਨਾ ਚੁੱਕੀ, ਮੈਂ ਤੇ ਲੱਤਾਂ ਚੁੱਕਾਂਗਾ। ਮੈਂ ਤੇਰੀਆਂ ਲੱਤਾਂ ਚੁੱਕਦਾ ਕਿ ਤੂੰ ਮੇਰੇ ਹੱਥ ਚੁੱਕਾਂਗਾ। ਅਸੀਂ ਇਸ ਘਰ ਦੇ ਜਵਾਈ ਆ। ਧਰ ਮੇਰੇ ਸਾਲੇ। ਮੈਂ ਨਹੀਂ ਜਾਣਾ। ਅੱਬੂ, ਡੈਡੀ, ਪਾਪਾ, ਜਿਹੜੀਆਂ ਤਕਲੀਫਾਂ ਮੈਨੂੰ ਦੇਗਾ ਮੈਂ ਬਦਲਾ ਲਾਂਗਾ, ਹੁਣੇ ਬਦਲਾ ਲਾਂਗਾ। ਮੈਂ ਹੁਣੇ ਤੈਨੂੰ ਵਾਦਾ ਸੁਣਾ ਦੇਣੀ ਆ, ਉਹ ਵੀ ਮੈਂ ਮਰ ਗਈ ਨਾ ਕਰ ਦੇ। ਮੈਂ ਬਾਹਰ ਮਰੋੜਦਾ ਕੰਮ ਤੁਹਾਨੂੰ ਦੱਸਾਂ। ਜੇ ਚਾਚੀ ਦਾ ਦੁੱਧ ਪੀਤਾ ਨਾ, ਚੱਲ ਚਾਚੀ ਦਾ ਕਿਦਾਂ ਪੀਦਾ? ਤੁਹਾਡੇ ਜਿਸ ਤਰ੍ਹਾਂ ਅੱਗਾ ਪਿੱਛੇ ਹੋ ਜਾਂਦਾ। ਅੱਗਾ ਪਿੱਛਾ ਤੁਹਾਡੇ ਕੀ ਹੁੰਦਾ ਹੋਣਾ? ਮੈਨੂੰ ਮੈਨੂੰ ਤੇ ਲੈਣ ਦੇਣ ਬਣਿਆ ਓਏ। ਤੁਹਾਡੇ ਆ ਮਾਫੀ ਲਵੇ। ਲੈਣ ਨਹੀਂ ਬਣਿਆ। 6 ਮਹੀਨੇ ਜੇਲ੍ਹ ਚ ਰਿਹਾ, ਆਪਾਂ ਕੰਜਰ ਦਾ ਨੱਕ ਵੀ ਇੰਜ ਹੋਇਆ।
ਉਹ ਕਿੰਨੀ ਕੁ ਤਲਬ ਹੁੰਦੀ ਤੇ ਆ ਗੱਲ ਕਰਦਾ ਤੇ ਐਂ ਲੱਗਦਾ ਜਿਵੇਂ ਮੇਰੇ ਤੇ ਥੁੱਕਣ ਲੱਗਾ ਓਏ ਗੱਲ ਨਾ ਟੋਨ ਨਾ ਮਾਰਨਾ ਓਏ ਮੈਨੂੰ ਨਾ ਛੱਡਿਆ ਕੋਈ ਮਾਰ ਗੋਲ ਬੁੜਿਆ ਏ ਬਸ ਬਹੁਤ ਹੋ ਗਿਆ ਠੀਕ ਹੈ ਨਾ ਬਹੁਤ ਹੋ ਆਪਣੀ ਗਿਆ ਕੁੜੀ ਨੂੰ ਲਾ ਕਿੱਥੇ ਬਹੁਤ ਹੋ ਗਿਆ 7 ਮਹੀਨੇ ਤੋਂ ਜੇਲ੍ਹ ਚ ਕੱਟ ਕੇ ਬਹੁਤ ਕਿਦਾਂ ਹੋ ਗਿਆ ਤੇ ਆਪਣੇ ਘਰ ਲੈ ਕੇ ਜਾਓ ਮੈਂ ਨਹੀਂ ਕਰ ਜਾਣਾ ਮੇਰਾ ਕੋਈ ਘਰ-ਬਾਰ ਨਹੀਂ ਮੇਰਾ ਸਾਰਾ ਕੁਝ ਇੱਥੇ ਹੀ ਹੈ ਸਾਲੂ ਮੈਂ ਨਹੀਂ ਜਾਣਾ ਇਹ ਤੋਂ ਮੈਨੂੰ ਦੱਸ ਦਵਾਂ ਇਹਨੂੰ ਕੱਢ ਦੇ ਤੈਨੂੰ ਤੇਰੇ ਨੂੰ ਕੱਢ ਦੇ ਮੈਨੂੰ ਦੇਖਾ ਮੈਂ ਮੈਨੂੰ ਕੌਣ ਕਰਦਾ ਤੂੰ ਇਹ ਜਵਾਈ ਰੱਖਿਆ ਅਜੇ ਸਬਰ ਕਿਸੇ ਚੀਜ਼ ਦਾ ਨਾਂ ਹੈ। ਨਹੀਂ ਹੈ ਮੇਰੇ ਕੋਲ ਮੈਨੂੰ ਮੇਰਾ ਕਮਰਾ ਚਾਹੀਦਾ ਮੈਂ ਤੈਨੂੰ ਨਾ ਧਨੀਏ ਦਾ ਸਿਰਪ ਦਿਆਂ ਤੂੰ ਪੀਤਾ ਇਹ ਘੱਟ ਹੈ ਸਾਲਿਆ ਜਾਨ ਉਹ ਭਣਵਈਏ ਨੂੰ ਦੇ ਸਿਰਫ ਉਹਨੇ ਵੇਖ ਕਿਦਾਂ ਕੁੱਤੀ ਚੀਕਾ ਖਲਾ ਰਿਆ ਉਹ ਚੱਕ ਪੇਟੀਆਂ ਚ ਮਾਰ ਦਿੰਦੇ ਆ ਬਹੁਤ ਬੁਰਾ ਕਰਨ ਦਿਆ ਦੀ ਨਸਲ ਦੇ ਉਹਨੂੰ ਭੈਣ ਦਿੱਤੀ ਆ ਕਿ ਬਿੱਲੀ ਦਿੱਤੀ ਆ ਘੁਮਾ ਮਾਰਦਾ ਹਾਂਜੀ ਹਰ ਕੋਈ ਇੱਕ ਤੋਂ ਵੱਧ ਇਸ ਘਰ ਦੇ ਵਿੱਚ ਠੀਕ ਹੈ ਨਾ ਜਾਨ ਚੱਲ ਜਾਏਗਾ 2-4 ਦਿਨ ਹੋਰ ਆ ਕੀ 2-4 ਦਿਨ ਕਿੰਨੇ ਦਿਨ ਤੇ ਹੋ ਗਏ ਨੇ ਉਹਨੂੰ ਕਦੋਂ ਜਾਣਾ ਉਹਨੇ ਮੈਂ ਕਰਨੀ ਆਪਣੇ ਅੱਬੇ ਨੂੰ ਫੋਨ ਵੇਖੀ ਤੇ ਸਹੀ ਹੋਰ ਇੱਥੇ ਆ ਕੇ ਮੇਰਾ ਪਾਪਾ ਫੈਸਲਾ ਕਰੇਗਾ ਬਲਕਿ ਇੱਥੇ ਆ ਕੇ ਇੱਟ ਨਾ ਇੱਟ ਵਜਾਏਗਾ ਤੂੰ ਵੇਖੀ ਸੇਰਾ ਇੱਟ ਲੱਭਣੀ ਕੋਈ ਨਹੀਂ ਉਹ ਤੁਹਾਡੇ ਜਵਾਈ ਨੇ ਨਾ ਉਹ ਪੈਨਾਂ ਨੂੰ ਰੱਖ ਕੇ ਮੰਜੀ ਇੰਜ ਕੀਤੀ ਐਡਾ ਸੋਹਣਾ ਫਰੇਮ ਬਣਾਇਆ ਨਾ ਉਹਨੇ ਉੱਥੇ ਨੂੰ ਐ ਤੁਰ ਕੇ ਜਾਂਦਾ ਹੀ ਆ ਕੰਮ ਕੋਈ ਸ਼ੁਰੂ ਹੋ ਜਾਂਦਾ ਤੇਰੀ ਮੈਂਟਲੀ ਅਪਰੋਚ ਦੱਸਦੀ ਐ ਵਾਲਦਾ ਤੇਰੀ ਕੋਈ ਸ਼ੌਕੀਨ ਔਰਤ ਹੋਈ ਆ ਇਹ ਬੋਲੇ ਦੀ ਗੱਜ ਵੇਖ ਗੱਜ ਨੂੰ ਛੱਡ ਪੁਲਾ ਛੋਲਾ ਕਿੰਨਾ ਲੱਗ ਕੱਚ ਵੇ ਦੇਖੋ ਇਹਦੇ ਹਾਲਾਤ ਦੇਖ ਤੂੰ ਹਾਂ ਆਫਰੀਨ ਚੰਦ ਪੈਸਿਆਂ ਦੀ ਖਾਤਰ ਤੂੰ ਕੀ ਮੈਨੂੰ ਕਹੀ ਜਾਣ ਡਈ ਅੱਛਾ ਸੌਰੀ ਇਸ ਤਰ੍ਹਾਂ ਤੋਂ ਨਾ ਕਹੋ ਕਿ ਨਹੀਂ ਤੂੰ ਛੱਡ ਦੇ ਕਰ ਤੂੰ ਇਤਨੀ ਫਰਕ ਕਿੰਨਾ ਸਮਾਰਟ ਹੈ ਇਹ ਕਸਮੇ ਉਹ ਪਿੰਡ ਦੇ ਨਾ ਮੈਂ ਵਾਕਸ਼ਾਪ ਕਰਦਾ ਨਾ ਅੱਛਾ। ਮੈਂ ਕਹਿੰਦਾ ਤੁਸੀਂ ਬੁਲਾਇਆ ਨਾ ਮੈਂ ਕਹਿੰਦਾ ਪੇਟ ਅੰਦਰ ਹੋ ਜਾਏ ਹਾਂ ਇੱਥੇ ਕੰਮ ਨਾ ਸਹੀ ਹੋਇਆ ਤੇ ਫਿਰ ਕੰਮ ਖਰਾਬ ਹੋਏਗਾ ਚੱਲ ਖਾਏਗਾ ਕੀ ਮੈਂ 버ਗਰ ਮੰਗਾ ਲਓ ਨਹੀਂ ਰਹਿੰਦੀ ਕੁਛ ਹੋਰ ਪੀਜ਼ਾ ਮੰਗਾ ਲਓ ਨਹੀਂ ਮੋਟਾ ਪੜਦਾ ਹੈ ਪੀਜ਼ਾ ਰਹਿੰਦੇ ਕੁਛ ਹੋਰ ਔਰ ਸ਼ਾਮੀ ਚਲੋ ਸ਼ਾਮੀ ਮੰਗਾ ਲਓ ਨਹੀਂ ਸਵੇਰੇ ਖਾ ਲਈ ਸ਼ਾਮੀ ਰਹਿੰਦੇ ਹਾਂ। ਸਵੇਰੇ ਖਾਈ ਸ਼ਾਮ ਨੂੰ ਨਹੀਂ ਖਾਈ ਚਲੋ ਰਹਿਣ ਦਿਓ ਅੱਛਾ ਸਾਡੇ ਲਈ ਕੀ ਲੈ ਕੇ ਆਏ ਬਸ ਹੈ ਜੋ ਤੁਸੀਂ ਮੇਰੇ ਲਈ ਮੰਗਾਇਆ ਤੁਸੀਂ ਖਾ ਲਓ ਕੀ ਉਹ ਮਤਲਬ ਤੁਹਾਡੇ ਲਈ ਮੈਂ ਕੀ ਲੈ ਕੇ ਆਣਾ ਪਿੰਡੋਂ ਆਏ ਕੋਈ ਚੋਲਾਂ ਦੀਆਂ ਪਿੰਨੀਆਂ ਉਹ ਕੋਈ ਵੀ ਨਹੀਂ ਸੀ ਨਹੀਂ ਤੁਸੀਂ ਐਮਰਜੈਂਸੀ ਮੈਨੂੰ ਫੋਨ ਕੀਤਾ ਮੈਂ ਬੱਸ 'ਚ ਬੈਠੇ ਤੇ ਠੱਕ ਇੱਥੇ ਕੋਈ ਦੇਸੀ ਘਿਓ ਕੋਈ ਗੰਦਲਾ ਦਾ ਸਾਗ ਕੋਈ ਮਕਈ ਦੀ ਰੋਟੀ ਤੁਹਾਡੇ ਲਈ ਹਾਂ ਇਹ ਭੁੱਖੀਆਂ ਤੁਸੀਂ ਨਤੀਤੀਆਂ ਜੀਆਂ ਕੀ ਹੋ ਗਿਆ ਬੋਲੇ ਤੂੰ ਪਿੰਡੋਂ ਆਇਆ ਤੇਰਾ ਕੰਮ ਹੈ ਹਾਂ ਤੇ ਜਿਸ ਕੰਮ ਲਈ ਬੁਲਾਇਆ ਉਹ ਦੱਸੋ ਬੋਲੇ ਅੱਛਾ ਉਹ ਵੀ ਦੱਸ ਸਾਡੇ ਘਰ ਦੇ ਸਾਰੇ ਕੰਮ ਬੋਲੇ ਤੂੰ ਕਰਨੇ ਨੇ ਸਿਰਫ ਘਰ ਦੇ ਹਾਂ ਤੇ ਘਰ ਦੇ ਕਰਨੇ ਹਾਂ ਤੇ ਸਾਰੇ ਮੈਂ ਕਰਨੇ ਨੇ ਹਾਂ ਤੂੰ ਕੋਈ ਕਰਨਾ ਇਹ ਤੇਰੇ ਬਗੈਰ ਜ਼ਰਾ ਗੁਜ਼ਾਰਾ ਨਹੀਂ ਹੈ ਨਾ ਮਿਸ ਕੀਤਾ ਸੀ ਦੋਵਾਂ ਨੇ ਨਹੀਂ ਮੈਨੂੰ ਪਤਾ ਤੁਸੀਂ ਮੇਰੇ ਬਗੈਰ ਨਹੀਂ ਰਹਿ ਸਕਦੀਆਂ ਇੱਥੇ ਉਹ ਦੋ ਬੁੜੀਆਂ ਸ਼ਕਲਾਂ ਨੂੰ ਮਿਲੇ ਓਏ ਇੱਕ ਜਿਹੜਾ ਉਹ ਇੱਥੇ ਉਹ ਮਤਲਬ ਨਿਓਲਾ ਜਿਹਾ ਆਹੋ ਤੇ ਇੱਕ ਉਹ ਭੱਬੂ ਜਿਹਾ ਜਿਹੜਾ ਕਾਲਾ ਹਾਂ ਇਹ ਤੁਹਾਡੇ ਖਾਮਦ ਨੇ ਹਾਂ ਬੋਲੇ ਮਾਸ਼ਾਅੱਲਾ ਅੱਲਾ ਨੇ ਤੁਹਾਡੇ ਤੇ ਬੜਾ ਕਰਮ ਕੀਤਾ ਅੱਛਾ ਹਾਂ ਉਹਨਾਂ ਨੂੰ ਬਾਹਰ ਬੁਲਾਈਏ ਵੈਸੇ ਮੇਰੀ ਗੱਲ ਸੁਣ देखा जो चेहरा तेरा मौसम भी प्यारा लगा कानों में झुमका तेरे हमको सितारा लगा ये शहर च भी आके काम नहीं छड़िया ਬੋਲੇ ना कैसा कीता ना 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 मैं कहना जी पिंड याद आ गया ਸਾਡੇ ਬੰਦੇ ਬੁਲਾਈਏ ਇਹਨਾਂ ਨੂੰ ਤੁਹਾਡਾ ਬੁਲਾਈਏ बुला लो काला शाह काकू ਓਏ ਸ਼ਾਦਾ काला शाह काकू ਆ ਜਾ ਆਪਣੀ ਕੰਮ ਵੀ ਲਿਆਓ अपना नसरील ਬੋਲੇ ਬੋਲੇ ਇਧਰ ਆ ਜਾ ਭੁੱਲੇ ਇਹ ਕੌਣ ਹੈ ਇਹ ਕੌਣ ਹੈ ਬੋਲੇ ए कौन है ਐ ਮੇਰਾ अच्छा ए कौन ਬੜੀ ਫਾਇਰਿੰਗ ਕੀਤੀ ਬਾਜੀ ਪਿਆ ਬੈਠਾ ਐ ਮੇਰੇ ਖਾਵਨ ਨੇ ਹਾਂਜੀ ਇਹ ਕੀ ਇਹੀ ਹੈ ਉਹ ਤੂੰ ਤਾਂ ਪਿੰਡ ਮਾਂ ਪਿਓ ਦੀ ਚੰਗੀ ਭਲੀ ਫਰਮਾ ਬਰਦਾਰ ਸੀ ਹਾਂਜੀ ਐ ਫਿਰ ਸਜ਼ਾ ਕਿਉਂ ਮਿਲੀ ਆਪਣਾ ਦੇਸੀ ਡੋਰੇਮੋਨ
ਬੰਦੇ ਨੇ ਉੱਤੇ ਫੜ। ਅੱਛਾ ਜੀ अल्लाह माफ करे कोई गुनाह हो ही गया ਹੋਇਆ भोला भोला ये भाई भोला भोला ये ਦੋਵੇਂ ਹੀ ਭੋਲਾ ਹੀ ਆ ਹੁਣ ਪਤਾ ਲੱਗਾ ਇਹਨਾਂ ਨੇ ਕਿਉਂ ਬੁਲਾਇਆ ਭੋਲਾ ਹੀ ਹੈ ਉਹ ਕੁੜੀਓ ਜਾਣਦੇ ਹੋ की मतलब ਭੋਲਾ ਹੀ ਆ हाँ ਤੇ ਉਹਦਾ ਢਿੱਡ ਤਾਂ ਵੇਖੋ हाँ ਉਹ ਭੋਲਾ ਤਾਂ ਕਿੰਨੀ ਦੂਰ ਆ ਇਹ ਤਾਂ ਨਹੀਂ, ਜੇ ਚਲਾਲੇ ਚ ਤੈਨੂੰ- ਰਹਿੰਦਾ ਜੇ ਤੈਨੂੰ ਕੋਈ ਨੇੜੇ ਕਰਕੇ ਭੋਲਾ ਦਿਖਾਵਾਂ ਤਾਂ ਪਛਾਣ ਲੈਂਗਾ ਓਏ ਅੱਗੋਂ ਬਹਿਸ ਨਾ ਕਰੀ, ਕਿਆ ਹੋ ਵੇਖ ਲਾਂਗੇ ਕਰ। यार ये गला ना कर भोला थक होएगा भोले से जूस लेके आ ਇਹਦਾ ਜੂਸ ਹੈ ਵਾ तू कुछ खाण नु ले आ ਮੈਂ ਤਾਂ 4 ਸਾਲ ਤੋਂ ਇਹ ਖਾ ਰਿਹਾ ਉਹ ਲੈ ਆਵਾਂ। भोले से जूस लेके आ ਕਿਉਂ ਇਹ ਸਾਲਾ ਖੂਨ ਦੇ ਕੇ भोला ਨਹੀਂ ਅਜੇ ਤੇ ਹਾਲੇ ਤਾਂ ਮੂਡ ਬਣਾ ਰਿਹਾ ਖੂਨ ਦੇਣਾ ਓਏ ਖੂਨ ਦੇ ਮੈਂ ਹੁਣ ਤੈਨੂੰ ਤਲਾਕ ਦੇਣੀ नहीं हाय ਮੈਂ ਵੀ ਦੇ ਦਾਂਗਾ, ਮੇਰੇ ਕੋਲ ਸੈਕਿੰਡ ਹੈਂਡ ਪਈ ਹੁੰਦੀਆਂ ਕਿਤੇ। ਖਬਰਦਾਰ ਚਵਰ ਦੇ ਬੱਚਿਓ ਕੀ ਹੈ? ਖਬਰਦਾਰ ਜੇ ਕਿਸੇ ਨੇ ਮੇਰੀਆਂ ਭੈਣਾਂ ਨੂੰ ਤਲਾਕ ਦਿੱਤੀ ਤੇਰੀਆਂ ਭੈਣਾਂ ਨੇ ਕਬਲੋ 2 ਭੈਣਾਂ ਦੀ ਤਲਾਕ ਲੈ ਕੇ ਮੈਂ ਪਿੰਡ ਜਾਵਾਂਗਾ ਮੈਨੂੰ ਕੀ ਕਹਿਣਗੇ ਪਿੰਡ ਵਾਲੇ ਉਹਨੇ ਤੇਰੀਆਂ ਭੈਣਾਂ ਨੇ ਆ ਤੇ ਹੋਰ ਕੀ ਨੇ ਉਹ ਸਾਲੇ ਫਿਰ ਬਸਤੇ ਆਇਆ ਤੂੰ। ਉਹ ਭੈਣਾ ਹਾਂਜੀ ਉਹ ਭਾਜੀ ਭੋਲਾ ਮਾਫ ਕਰ ਦੇ ਯਾਰ ਉਹ ਯਕੀਨ ਕਰੀ ਅਸੀਂ ਗਲਤ ਸਮਝ ਬੈਠੇ ਸੌਰੀ ਯਾਰ, ਤੁਹਾਡੇ ਜ਼ਿਹਨਾਂ ਦੀ ਬਗੈਰਤੀ ਬਗੀ ਹੈ ਸੌਰੀ ਯਾਰ sorry। ਇਹ ਚ ਤਾਂ ਸ਼ੱਕ ਨਹੀਂ ਲੇਕਿਨ ਤੂੰ ਸਮਝ ਬੈਠੇ ਨਹੀਂ ਕੋ ਗੱਲ ਹੀ ਕਰਨ ਵਾਲੀ ਭੋਲਾ ਹੈਗਾ ਹੀ ਇੰਜ ਦਾ ਇਹਨੂੰ ਛੱਡ ਅਸੀਂ ਤੈਨੂੰ ਨਾ ਕਿਸੇ ਖਾਸ ਮਕਸਦ ਕਰਨ ਬੁਲਾਇਆ ਹੈ ਭੋਲੇ ਪਤਾ ਕੀ ਗੱਲ ਹੈ ਕੀ? ਇਹਨਾਂ ਦਾ ਪਿਓ ਵਾਵਾ ਅਮੀਰ ਹੈ ਸਾਡਾ ਸੋਹਰਾ ਅੱਛੀ ਖਾਸੀ ਜਾਇਦਾਦ ਹੈ ਲੇਕਿਨ ਆਪਣੇ ਮੁੰਡਿਆਂ ਨੂੰ ਖਰਚਾ ਤੱਕ ਨਹੀਂ ਦਿੰਦਾ ਬਿਲਕੁਲ। ਨਾ ਸਾਨੂੰ ਖਰਚਾ ਦਿੰਦੇ ਨੇ ਲਾਨਤ ਹਾਂਜੀ ਨਾਲੇ 10-10 ਮੁਲਾਜ਼ਮ ਨੇ ਘਰ ਕਹਿੰਦੇ ਨੇ ਇਹਨਾਂ ਦੀਆਂ ਬੀਵੀਆਂ ਆਪਣਾ ਕੰਮ ਆਪ ਕਰਨ ਇਹ ਕੋਈ ਗੱਲ ਕਰਨ ਵਾਲੀ ਜਾਇਦਾਦ ਇੰਨੀ ਸਾਰੀ ਹੈ ਇੱਕ ਵੀ ਜਾਇਦਾਦ ਦਾ ਕੋਈ ਹਿੱਸਾ ਸਾਡੇ ਨਾਂ ਨਹੀਂ ਲਾ ਰਿਹਾ ਬਿਲਕੁਲ ਨਹੀਂ ਕੁਛ ਨਹੀਂ ਦੇ ਰਿਹਾ ਸਾਨੂੰ ਜਾਇਦਾਦ ਤੇ ਮੋਰ ਬਣ ਕੇ ਬੈਠਾ ਮੋਰ। ਹੁਣ ਤੁਸੀਂ ਚਾਹੁੰਦੇ ਹੋ ਕਿ ਭੋਲਾ ਪਿੰਡ ਦੀ ਤਰ੍ਹਾਂ ਤੁਹਾਨੂੰ ਇੱਥੇ ਮਸ਼ਵਰੇ ਦੇਵੇ ਨਹੀਂ ਭੋਲਾ ਤੁਹਾਨੂੰ ਮਸ਼ਵਰਾ ਦੇਗਾ ਫ੍ਰੀ ਆਫ ਕਾਸਟ ਅੱਛਾ ਜੀ ਘਰ ਬੈਠਿਆ ਤੂੰ ਪੈਸਾ ਕੋਈ ਨਹੀਂ ਉਹ ਜੀ ਭੱਲੇ ਭੋਲੇ ਨੇ ਪਿੰਡ ਜਿਹਨੂੰ ਮਸ਼ਵਰਾ ਦਿੱਤਾ ਨਾ ਕਿਆ ਬਾਤ? ਉਹਨੂੰ ਛਿੱਤਰ ਹੀ ਪਏ ਹੈ ਜੀ ਨਹੀਂ ਯਾਨੀ ਕਿ ਉਹ ਕਾਮਯਾਬ ਹੋਇਆ ਭੋਲਾ ਭੋਲਾ ਹੀ ਹੈ ਤੁਹਾਡਾ ਅੱਬਾ ਤੁਹਾਨੂੰ ਪੈਸਾ ਧੇਲਾ ਨਹੀਂ ਦਿੰਦਾ ਨਹੀਂ ਯਾਰ ਆਪਣੀ ਅੰਮੀ ਨੂੰ ਕਹੋ ਉਹਨੂੰ ਸਮਝਾਵੇ ਹੈ ਅੰਮੀ ਹੁਣ ਫੌਤ ਹੋ ਕੇ ਅੰਮੀ ਕੋ ਜਾਈਏ ਓਏ ਅੰਮੀ ਨੂੰ ਤਾਂ ਮਰਿਆ 35 ਸਾਲ ਹੋ ਗਏ ਆ ਹਾਂ 35 ਸਾਲ ਜੀ 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 ਤੁਸੀਂ ਦੋਨੋਂ ਅੰਮੀ ਤੋਂ ਬਾਅਦ ਆਏ ਹੋ ਇਹਦਾ ਨਹੀਂ ਪਤਾ ਓਏ ਨਹੀਂ। ਓਏ ਇੱਥੇ ਪੁੱਠਾ ਹੀ ਵਿੱਚ ਕੰਮ ਚੱਲਣ ਦੇ ਆ ਹਾਂ, ਪੁੱਠਾ ਹੀ। ਆ ਸਾਡਾ ਆਬਾ ਨਹੀਂ ਆ ਸਾਡੇ ਤੋਂ 15 ਸਾਲ ਛੋਟਾ ਅੱਬਾ ਉਹਨੇ ਸਾਨੂੰ ਭੇਜਦਾ ਕਹਿੰਦਾ ਤੁਸੀਂ ਜਾਓ ਮੈਨੂੰ ਕੰਮ ਹੈਗਾ ਮੈਂ ਲੇਟ ਆਵਾਂ। ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਚਲੋ ਅੰਮੀ ਮਰ ਗਈ ਆਓ ਯਾਰ ਅੱਲਾਹ ਪਾਕ ਉਹਨੂੰ ਜੰਨਤ ਦੀ ਜਗ੍ਹਾ ਦੇਵੇ ਆਮੀਨ ਆਮੀਨ। ਹੁਣ ਗੱਲ ਇਹ ਵੇ ਕਿ ਮਸ਼ਵਰਾ ਤੁਹਾਨੂੰ ਦਿਆਂਗਾ ਫ੍ਰੀ ਆਫ ਕਾਸਟ ਸਾਰੀ ਗੱਡੀ ਆਪ ਨੂੰ। ਭੋਲਾ ਭੋਲਾ ਹੀ ਹੈ ਅੱਬੇ ਦਾ ਵਿਆਹ ਕਰ ਉਹਨੂੰ ਕਿੰਨੇ ਰਿਸ਼ਤਾ ਪੇ ਦਾ ਵਿਆਹ ਇਹਦਾ ਵਿਆਹ ਪਹਿਲਾਂ ਤੇ ਅੱਬੇ ਨੇ ਨਹੀਂ ਮੰਨਣਾ ਹਾਂ। ਤੇ ਜੇ ਮੰਨ ਵੀ ਜਾਂਦਾ ਤੇ ਔਰਤ ਕਿੱਥੋਂ ਆਉਣੀ ਜੇ ਬਾ ਤੇ ਔਰਤ ਰਹਿਣ ਦਿੰਦੇ ਆ ਹਾਂ ਔਰਤ ਰਹਿਣ ਦਿਓ ਅੱਬੇ ਨੂੰ ਹੱਥ ਲੈ ਦਿਓ ਹੈ ਇਹ ਤੇ ਮੰਗਦਾ ਫਿਰ ਮਾਲ ਤੇ ਐ ਕਰ ਮੰਗਦਾ ਭੋਲੇ ਕੋਈ ਸਹੀ ਗੱਲ ਕਰ ਗਿਆ ਉਹ ਬਈ ਮੈਂ ਤੁਹਾਨੂੰ ਕਹਿ ਰਿਹਾ ਕਿ ਅੱਬੇ ਦਾ ਵਿਆਹ ਕਰ ਦਿਓ ਹਾਂ, ਅੱਛਾ ਤੁਹਾਡਾ ਲੱਗੇਗਾ ਤਕਰੀਬਨ 1,25,000 ਰੁਪਇਆ ਲੱਖ ਰੁਪਇਆ ਦੇਣਾ ਉਸ ਔਰਤ ਨੂੰ ਠੀਕ ਹੈ ਤੇ 25,000 ਲਵਾਂਗਾ ਮੈਂ ਹਾਂ ਤੁਸੀਂ ਅੱਬੇ ਨੂੰ ਮਨਾਓ 50,000 ਰਹੇਗਾ ਤੂੰ ਭਾਈ ਤੁਸੀਂ ਅੱਬੇ ਨੂੰ ਮਨਾਓ ਤੁਹਾਡਾ ਆਪਾਂ ਮੰਨ ਗਿਆ ਠੀਕ ਹੈ ਇਹ ਤੁਹਾਡੀ ਟੈਨਸ਼ਨ ਨਹੀਂ ਹੈ ਠੀਕ ਹੈ ਔਰਤ ਲਿਆਣਾ ਭੋਲੇ ਦੀ ਜ਼ਿੰਮੇਵਾਰੀ ਓਏ ਅੱਛਾ ਜੀ ਵੇਖਿਆ ਮੈਨੂੰ ਪਤਾ ਸੀ ਜਦੋਂ ਵੀ ਔਰਤ ਲਏਗਾ ਭੋਲਾ ਲੈ ਆਏਗਾ ਅਸੀਂ ਨਹੀਂ ਹੈਲੋ ਤੇਰਾ ਦਿਮਾਗ ਖਰਾਬ ਹੈ ਅਸੀਂ ਨਹੀਂ ਕਿਹੜੀ ਗੱਲ ਕਰ ਰਹੀ ਹੈ ਅਸੀਂ ਨਹੀਂ ਕਿਸੇ ਨੂੰ ਦੱਸਿਆ ਹੈ ਇਹ ਤੂੰ ਆਪ ਹੀ ਦੱਸ ਰਹੇ ਹੈ ਨਹੀਂ ਨਹੀਂ ਇਹੋ ਜੀ ਗੱਲ ਨਾ ਕਰੋ ਇਹੀ ਗੱਲ ਨਾ ਅੱਛਾ ਅੱਛਾ ਮੈਨੂੰ ਪਹਿਲਾਂ ਹੀ ਸ਼ੱਕ ਸੀ ਵੀ ਆ ਪਿੰਡਾ ਹੀ ਬਗੈਰਤਾ ਵਾਲਾ ਇਹ ਭੋਲਾ ਏ ਓਏ ਉਹ ਭੋਲਾ ਜੀ ਭੋਲਾ ਜੀ ਮੈਂ ਤੁਹਾਡੀ ਪੂਰੀ ਗੱਲ ਸਮਝੀ ਹਾਂਜੀ ਆ ਤੁਸੀਂ ਜੀ ਕਹਿੰਦੇ ਹੋ ਮੁੱਕੇ ਵੋਟੀ ਮੈਂ ਲੈ ਕੇ ਆਵਾਂਗਾ ਮੈਂ 100 ਲੱਖ ਰੁਪਏ ਦਾ ਅਰੇਂਜ ਕਰੀਏ 100 ਲੱਖ ਰੁਪਇਆ ਉਹ ਪਿੰਡ ਦੇ ਵਿੱਚ ਨਾ ਇੱਕ ਬੇਵਾ ਔਰਤ ਹੈ ਕੋਈ ਹੈ ਉਹਦੀ ਕੋਈ 40-45 ਸਾਲ ਬੁਖਾਰ ਉਹ ਵੀ ਇਹੀ ਚਾਹੁੰਦੀ ਹੈ ਉਹ ਕਹਿੰਦੀ ਹੈ ਕਿ ਕੋਈ ਅੱਛਾ ਰਿਸ਼ਤਾ ਮਿਲ ਜਾਏ ਬੇਵਾ ਬੇਵਾ ਔਰਤ ਹੈ ਇੱਕ ਬੰਦਾ ਹਾਏ ਬੇਵਾ ਔਰਤ ਦਾ ਵਿਆਹ ਕਰਾਉਂਦੇ ਆ ਹਾਂਜੀ ਹਾਂ ਕਈ ਕੀ ਸੋਚਦਾ ਕੋਈ ਬੰਦ ਮਸ਼ੀਨਾਂ ਵੀ ਚੱਲਣੀਆਂ ਚਾਹੀਦੀਆਂ ਵਾਹ 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 ਬਗੈਰ ਤਾਂ ਮੇਰਾ ਵੀ ਧਿਆਨ ਪਾਈ ਲੈਣਾ ਨਹੀਂ ਅਰੇ ਭੋਲਾ ਜੀ ਪੰਜੀ ਪੂਰਾ 25,000 ਮੇਰਾ ਤੇਰਾ ਲੱਖੋ ਦਾ ਲੱਖ ਰੁਪਇਆ ਲੈਗੀ ਉਹ ਔਰਤ ਦੱਸ। ਉਹਨੂੰ ਮੈਂ ਲਿਆਵਾਂਗਾ ਇੱਥੇ Okay। ਪੈਸੇ ਤੁਹਾਡੇ ਦਾ ਇੰਤਜ਼ਾਮ ਇਹ ਹੋਏਗਾ ਹਾਂਜੀ ਕਿ ਉਸ ਔਰਤ ਨੂੰ ਮੈਂ ਪਹਿਲੇ ਸਮਝਾਵਾਂਗਾ ਕਿ ਨਿਕਾਹ ਕਰਨ ਤੋਂ ਪਹਿਲੇ ਉਹ ਕਹੇਗੀ ਕਿ ਵੀ ਜਾਇਦਾਦ ਪੈਸਾ ਜ਼ਮੀਨਾਂ ਜੋ ਕੁਝ
ਉਹ ਮੇਰੇ ਬੱਚਿਆਂ ਦੇ ਨਾਂ ਲਾ ਦੇ ਉਹ ਜਿਸਲੇ ਤੁਹਾਡੇ ਨਾਂ ਲਾ ਦੇਗੀ ਉਸ ਤੋਂ ਬਾਅਦ ਹੋ ਜਾਏਗਾ ਨਿਕਾਹ ਉਹ ਜਾਣੇ ਤੇ ਤੁਹਾਡਾ ਅੱਬਾ ਜਾਣੇ ਤੁਸੀਂ ਮਜ਼ੇ ਕਰੋ ਅੱਬੇ ਨੂੰ ਮਨਾਓ ਮੈਂ ਪਿੰਡੋਂ